ਕਰਤਾਰਪੁਰ ਕੋਰੀਡੋਰ ਅਜੇ ਵੀ ਬੰਦ ਰੱਖਿਆ ਹੋਇਆ ਹੈ। ਜਦੋਂ ਕਿ ਕ੍ਰਿਕਟ ਮੈਚ ਵੀ ਪਾਕਿਸਤਾਨ ਦੇ ਨਾਲ ਖੇਡ ਲਿਆ, ਬਾਕੀ ਇਹਨਾਂ ਦਾ ਵਪਾਰ ਵੀ ਜਿਹੜਾ ਕਰਾਚੀ ਰਾਹੀਂ ਜਾਂ ਦੂਜੇ ਤੀਜੇ ਚੱਲ ਰਿਹਾ। ਇਧਰੋਂ ਵਾਘਾ ਬੰਦ ਹੈ। ਤੁਸੀਂ ਦੇਖੋਗੇ ਕਿ ਆਨੇ ਬਹਾਨੇ ਇਹ ਉਹਨੂੰ ਬੰਦ ਰੱਖਦੇ ਨੇ ਤਾਂ ਕਿ ਦੋਨਾਂ ਕੌਮਾਂ ਦੀ ਸਾਂਝ ਵੀ ਨਾ ਹੋਏ। 4000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਟੈਰੀਟਰੀ ਜਿਹੜੀ ਹੈ ਉਹ ਬੇਸ਼ੱਕ ਪੈਂਗੋਂਗ ਸੋ ਲੇਕ ਤੇ ਹੋਏ, ਡੈਪਸੋਂਗ, ਡੈਮਚੌਕ, ਗਲਵਾਨ ਵੈਲੀ, ਲਦਾਖ, ਹਰ ਥਾਂ ਤੇ ਇਹਨਾਂ ਦੇ ਜਿਹੜੇ ਪੈਟਰੋਲਿੰਗ ਪੁਆਇੰਟ ਸੀ ਉਹਨਾਂ ਦੇ ਉੱਤੇ ਆ ਕੇ ਉਹ ਬਹਿ ਗਏ ਨੇ। ਹੁਣ ਇਸ ਸਭ ਦੇ ਬਾਵਜੂਦ ਚਾਈਨਾ ਦੇ ਨਾਲ ਵਪਾਰ ਵੀ ਕਿ $150 ਬਿਲੀਅਨ ਕਿ ਕਿੰਨੇ ਦਾ ਵਪਾਰ ਚੀਨ ਦੇ ਨਾਲ ਕੀਤਾ। ਇਧਰ ਕਰਤਾਰਪੁਰ ਕੋਰੀਡੋਰ ਬੰਦ ਕੀਤਾ ਜਿਹਦੇ ਪਾਕਿਸਤਾਨ ਦੇ ਨਾਲ ਬਾਕੀ ਸਾਰਾ ਕੁਝ ਨਾਰਮਲ ਵਾਂਗੇ ਡੀਲ ਕਰਨਾ ਚਾਹੁੰਦੇ ਨੇ। ਚੀਨ ਜਿਹਨੇ ਜ਼ਮੀਨ ਵੀ ਦੱਬੀ ਹੈ, ਜਿਹੜਾ ਹੁਣ ਵੀ ਅਰੁਣਾਚਲ ਵੀ ਰਹਿਣਾ ਚਾਹੁੰਦਾ, ਉਹਦੇ ਨਾਲ ਆਲਰੇਡੀ ਜਿਹੜੇ ਉੱਤਰਾਖੰਡ ਔਰ ਸਿੱਕਮ ਦੇ ਦੋਨੋਂ ਦਰੇ ਨੇ ਇਹਨਾਂ ਦੇ ਰਾਹੀਂ ਜਾ ਰਹੇ ਨੇ ਹਿੰਦੂ ਯਾਤਰੀ। ਮਾਨਸਰੋਵਰ ਯਾਤਰਾ ਦੇ ਉੱਤੇ ਕੋਈ ਪਾਬੰਦੀ ਨਹੀਂ ਚੀਨ ਤੇ। ਹੁਣ ਇਹ ਮੰਗ ਕਰ ਰਹੇ ਨੇ ਕਿ ਸ਼ਿਪਕੀਲਾ ਪਾਸ ਹਿਮਾਚਲ ਦਾ ਉਹਨੂੰ ਵੀ ਓਪਨ ਕੀਤਾ ਜਾਏ। ਜਿਨ੍ਹਾਂ ਦੇ ਮੁਲਕ ਹੁੰਦੇ ਨੇ ਉਹ ਹੀ ਉਹਨਾਂ ਦਾ ਹੀ ਧਰਮ ਪ੍ਰਫੁੱਲਤ ਹੁੰਦਾ ਹੈ, ਉਹਨਾਂ ਦਾ ਹੀ ਜਿਹੜਾ ਇਤਿਹਾਸ ਹੈ ਉਹ ਇਤਿਹਾਸ ਬਣ ਜਾਂਦਾ ਹੈ ਤੇ ਗੁਲਾਮ ਕੌਮਾਂ ਦਾ ਇਤਿਹਾਸ ਵੀ ਜਿਹੜਾ ਹੈ ਉਹ ਕੋਈ ਮਾਨੇ ਨਹੀਂ ਰੱਖਦਾ, ਉਹ ਘੱਟੇ 'ਚ ਰੋੜਿਆ ਜਾਂਦਾ ਹੈ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਭਾਰਤ ਸਰਕਾਰ ਚੀਨ ਨਾਲ ਹਿੰਦੂ ਯਾਤਰੂਆਂ ਦੀ ਕੈਲਾਸ਼ ਮਾਨਸਰੋਵਰ ਯਾਤਰਾ ਲਈ ਹਿਮਾਚਲ ਪ੍ਰਦੇਸ਼ ਤੋਂ ਰਾਊਟ ਜਿਹੜਾ ਖੋਲ੍ਹਣ ਲਈ ਗੱਲਬਾਤ ਕਰ ਰਹੀ ਹੈ। ਔਰ ਹੈਰਾਨੀ ਇਸ ਗੱਲ ਦੀ ਹੈ ਕਿ ਜਿਸ ਚੀਨ ਨੇ ਭਾਰਤ ਨੂੰ ਝੰਬਿਆ ਹੈ, ਭਾਰਤ ਦਾ 4000 ਕਿਲੋਮੀਟਰ ਏਰੀਆ ਦੱਬਿਆ ਹੈ, ਉਸ ਨਾਲ ਭਾਰਤ ਸਰਕਾਰ ਹਿੰਦੂ ਤੀਰਥਾਂ ਦੀ ਯਾਤਰਾ ਖੁਲਵਾਉਣਾ ਚਾਹੁੰਦਾ ਹੈ। ਪਰ ਦੂਸਰੇ ਪਾਸੇ ਕਰਤਾਰਪੁਰ ਕੋਰੀਡੋਰ ਨੂੰ ਪਿਛਲੇ ਕਈ ਮਹੀਨਿਆਂ ਤੋਂ ਬੰਦ ਰੱਖਿਆ ਹੋਇਆ ਹੈ। ਸੋ ਇਹ ਹੈ ਭਾਰਤ ਦੇ ਹਿੰਦੂ ਰਾਸ਼ਟਰ ਹੋਣ ਦਾ ਸੱਚ ਦਾ ਜਾਂ ਸਬੂਤ ਵੀ ਕਹਿ ਸਕਦੇ ਹਾਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਚੀਰਾਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਹਿੰਦੂ ਰਾਸ਼ਟਰ ਤਾਂ ਆਲਰੇਡੀ ਇਹ ਬਣ ਚੁੱਕਾ ਹੋਇਆ ਹੈ ਔਰ ਇਕੱਲਾ ਇੱਕ ਲੈਵਲ ਤੋਂ ਨਹੀਂ। ਜਦੋਂ ਅਸੀਂ ਰਿਪੀਟਡਲੀ ਦੇਖਦੇ ਹਾਂ ਕਿ ਹੁਣ ਤਾਂ ਸਾਰੇ ਜਿੰਨੇ ਇਹਨਾਂ ਦੇ ਉਦਘਾਟਨ ਨੇ, ਜੋ ਇਹਨਾਂ ਦੀਆਂ ਸਪੀਚਿਸ ਨੇ, ਜੋ ਇਹਨਾਂ ਦਾ ਮੰਦਰਾਂ ਨੂੰ ਲੈ ਕੇ ਔਰ ਜਿਸ ਕਿਸਮ ਦਾ ਸਰਕਾਰੀ ਖਜ਼ਾਨੇ ਦੀ, ਸਰਕਾਰੀ ਰੀਸੋਰਸਿਸ ਦੀ ਦੁਰਵਰਤੋਂ ਹੈ, ਉਹ ਸਾਰੇ ਦੇ ਥੱਲੇ ਕੋਈ ਹੁਣ ਤਾਂ ਈਵਨ ਜਿਹੜੀਆਂ ਵਿਰੋਧੀ ਧਿਰਾਂ ਦੇ ਵਿੱਚ ਬੈਠੇ ਹੋਏ ਵੀ ਲੋਕ ਨੇ ਉਹ ਵੀ ਉਸ ਦੇ ਉੱਤੇ ਸਵਾਲ ਨਹੀਂ ਚੁੱਕਦੇ। ਉਹਨਾਂ ਨੂੰ ਵੀ ਲੱਗਦਾ ਵੀ ਇਹ ਇੱਕ ਹਿੰਦੂਤਵਾ ਦੀ ਲਹਿਰ ਚੱਲ ਰਹੀ ਹੈ ਔਰ ਇਹਦੇ ਸਾਹਮਣੇ ਖਲੋਣ ਦਾ ਕੋਈ ਮਤਲਬ ਨਹੀਂ ਹੈ। ਇਹੀ ਕਾਰਨ ਹੈ ਕਿ ਤੁਹਾਨੂੰ ਇੰਨੀ ਵੱਡੀ ਜਿਹੜੀ ਘੱਟ ਗਿਣਤੀ ਹੈ, 20 ਕਰੋੜ ਤੋਂ ਜ਼ਿਆਦਾ ਮੁਸਲਮਾਨ ਜਿਨ੍ਹਾਂ ਦੀਆਂ ਦਰਗਾਹਾਂ, ਮਸੀਤਾਂ ਦੇ ਉੱਤੇ ਹਮਲੇ, ਜਿਨ੍ਹਾਂ ਦੇ ਮੁੱਢਲੇ ਹੱਕ ਖੋਏ ਜਾ ਰਹੇ ਨੇ, ਬੁਲਡੋਜ਼ ਹੁੰਦੇ ਨੇ। ਤੁਹਾਨੂੰ ਕਿਤੇ ਨਜ਼ਰ ਨਹੀਂ ਆਏਗਾ ਕਿ ਰਾਹੁਲ ਗਾਂਧੀ ਤੋਂ ਲੈ ਕੇ ਦੂਸਰੇ ਲੋਕ ਜਿਹੜੇ ਅਦਰਵਾਈਜ਼ ਬਿਆਨਬਾਜ਼ੀਆਂ ਕਰਨ ਦੇ ਵਿੱਚ ਸ਼ੇਰ ਨੇ, ਪਰ ਤੁਸੀਂ ਕਿਤੇ ਜਾ ਕੇ ਨਹੀਂ ਦੇਖਿਆ ਹੋਵੇਗਾ ਕਿ ਜਿਨ੍ਹਾਂ ਮੁਸਲਮਾਨਾਂ ਦੇ ਘਰ ਬੁਲਡੋਜ਼ ਹੋਏ ਜਾਂ ਕਿਤੇ ਮਸਜਿਦ ਬੁਲਡੋਜ਼ ਹੋਈ ਜਾਂ ਕੋਈ ਹੋਰ ਅਦਾਰੇ, ਉੱਥੇ ਜਾ ਕੇ ਉਹਨਾਂ ਨੇ ਕੋਈ ਪ੍ਰੋਟੈਸਟ ਕੀਤਾ ਹੋਏ ਜਾਂ ਉੱਥੇ ਈਵਨ ਉਹਨਾਂ ਨੂੰ ਮਿਲਣ ਵੀ ਗਏ। ਸੋ ਅੰਦਰ ਖਾਤੇ ਤਾਂ ਇਹ ਕੁਝ ਚੱਲ ਰਿਹਾ। ਚੁੱਪ-ਚੁਪੀਤੇ ਉਹਨਾਂ ਨੇ ਆਲਰੇਡੀ 98 ਦੇ ਕਰੀਬ ਜਿਹੜੇ ਇਹਨਾਂ ਦੇ ਰਿਲੀਜੀਅਸ ਪਲੇਸਿਸ ਨੇ, ਹੁਣ ਜਿਵੇਂ ਕੁੰਭ ਦਾ ਮੇਲਾ ਇੱਕ ਤਾਂ ਪਹਿਲਾਂ ਲੱਗਾ, ਹੁਣ ਅਰਧ ਕੁੰਭ ਸੀ ਔਰ ਉਸ ਦੇ ਉੱਤੇ ਉਹਨਾਂ ਨੇ ਆਲਰੇਡੀ ਜਿਹੜਾ ਉਹ ਬੈਨ ਲਾਇਆ ਹੋਇਆ ਸੀ ਕਿ ਕੋਈ ਨਾਨ ਮੁਸਲਿਮ ਜਿਹੜਾ ਨਾਨ ਹਿੰਦੂ ਜਿਹੜਾ ਉਹਦੇ 'ਚ ਪਾਰਟਿਸਿਪੇਟ ਨਹੀਂ ਕਰ ਸਕਦਾ। ਔਰ ਇੱਕ ਅੰਦਾਜ਼ੇ ਮੁਤਾਬਕ ਉੱਤਰਾਖੰਡ ਸਰਕਾਰ ਆਲਮੋਸਟ 80 ਦੇ ਕਰੀਬ ਜਿਹੜੇ ਉਹਨਾਂ ਦੇ ਤੀਰਥ ਨੇ ਜਾਂ ਦੂਜੇ ਨੇ ਉਹਨਾਂ ਦੇ ਉੱਤੇ ਇਸ ਨੂੰ ਬੈਨ ਨੂੰ ਪਰਮਾਨੈਂਟ ਕਰਨਾ ਚਾਹੁੰਦੀ ਔਰ ਜਿਹੜਾ ਇਸ ਕਿਸਮ ਦੇ ਕਾਨੂੰਨਾਂ ਦਾ ਸਹਾਰਾ ਲੈ ਕੇ ਕਿ ਜੀ ਇਹ
ਸਾਡੀਆਂ ਧਾਰਮਿਕ ਭਾਵਨਾਵਾਂ ਜਿਹੜੀਆਂ ਨੇ ਉਹਨਾਂ ਦੀ ਕਦਰ ਹੋਣੀ ਚਾਹੀਦੀ। ਸੋ ਉਹਨਾਂ ਨੇ ਹਰ ਉਹ ਰਸਤਾ, ਕਾਰੋਬਾਰ ਵੀ ਜਿਹੜੇ 'ਚ ਘੱਟ ਗਿਣਤੀਆਂ ਨੇ ਜਾਂ ਦੂਜੇ ਨੇ, ਉਹਨਾਂ ਦੇ ਉੱਤੇ ਉਹਨਾਂ ਦਾ ਪਾਰਟ ਪੰਜਾਬ ਦੇ ਹਵਾਲੇ ਨਾਲ ਤਾਂ ਅਸੀਂ ਦੇਖ ਰਹੇ ਹਾਂ ਕਿ ਕਿਵੇਂ ਸਿੱਧਾ RSS ਦੀ ਜਿਹੜੀ ਹੈ ਦਖਲ ਅੰਦਾਜ਼ੀ, ਉਹ ਭਾਵੇਂ ਕਿਸੇ ਦਾ ਜਨਮ ਦਿਨ ਮਨਾਉਣ ਦੇ ਨਾਂ ਥੱਲੇ ਹੈ ਕਿ ਜੀ ਭਗਤ ਰਵਿਦਾਸ ਜੀ ਦਾ ਅਸੀਂ ਇਹ ਕਰ ਰਹੇ ਹਾਂ, ਜਾਂ ਜਿਸ ਕਿਸਮ ਦਾ ਡੇਰਾਵਾਦ, ਡੇਰਾ ਕਲਚਰ, ਇਹ ਸਾਰਾ ਇਹ ਹਿੰਦੂਤਵਾਦ ਦਾ ਹੀ ਜਿਹੜਾ ਰੂਪ ਹੈ, ਉਸ ਨੂੰ ਉਹ ਹਰ ਘੱਟ ਗਿਣਤੀ ਦੇ ਖੈਮੇ ਦੇ ਵਿੱਚ, ਉਹ ਮੁਸਲਮਾਨ ਹੋਣ, ਈਸਾਈ ਹੋਣ, ਸਿੱਖ ਹੋਣ, ਬੋਧੀ ਹੋਣ, ਤੇ ਜੋ ਦਲਿਤਾਂ ਦੇ ਨਾਲ ਚੱਲ ਰਿਹਾ ਹੈ, ਈਵਨ ਜਿਹੜਾ ਉਹਨਾਂ ਦੀ ਪਬਲਿਕ ਸਰਵਿਸ ਕਮਿਸ਼ਨ ਜਾਂ ਉਹਨਾਂ ਦੀ ਯੂਨੀਵਰਸਿਟੀਜ਼ ਦੇ ਥੱਲੇ ਜਿਹੜਾ ਇਹਨਾਂ ਨੇ ਖੁਦ ਹੀ ਉਹ ਇੱਕ ਲਿਆਂਦਾ ਲਾਅ, ਜਿਹਦੇ ਥੱਲੇ ਸੀ ਕਿ ਭਾਈ ਸ਼ਡਿਊਲ ਕਾਸਟ, ਅਦਰ ਬੈਕਵਰਡ ਕਲਾਸਿਸ, ਸ਼ਡਿਊਲ ਟਰਾਈਬਸ, ਉਹਨਾਂ ਦੇ ਨਾਲ ਜੇ ਕੋਈ ਨਸਲੀ ਜਾਂ ਜਾਤੀ ਸੂਚਕ ਨਫ਼ਰਤ ਹੁੰਦੀ ਹੈ ਤੇ ਉਸ ਦੀ ਇਨਕੁਆਇਰੀ, ਉਸ ਦੇ ਉੱਤੇ ਇੰਨਾ ਕੁ ਭੜਕੇ ਸੋ ਕਾਲਡ ਉੱਚੀਆਂ ਜਾਤਾਂ ਵਾਲੇ ਕਿ ਸੁਪਰੀਮ ਕੋਰਟ ਨੇ ਸਟੇ ਦੇ ਦਿੱਤਾ ਕਿ ਜੀ ਇਹ ਤਾਂ ਭਾਰਤ ਨੂੰ ਵੰਡਣ ਦੀ ਗੱਲ ਹੈ, ਇਹ ਤਾਂ ਸੁਸਾਇਟੀ ਨੂੰ ਵੰਡਣ ਦੀ ਗੱਲ ਹੈ। ਔਰ ਮੈਂ ਸਮਝਦਾ ਵੀ ਇਹ ਵੱਡਾ ਇੱਕ ਦਲਿਤ ਵਰਗ ਜਿਹੜਾ ਪੰਜਾਬ ਦਾ, ਖਾਸ ਤੌਰ 'ਤੇ ਦੁਆਬੇ ਦਾ, ਜਿਨ੍ਹਾਂ ਨੂੰ ਸਿੱਖ ਦੁਸ਼ਮਣ ਨਜ਼ਰ ਆਉਂਦੇ ਨੇ ਸਿੱਖਾਂ ਦੇ ਖਿਲਾਫ, ਉਹ ਪਤਾ ਨਹੀਂ ਕਿੱਥੇ ਸੁੱਤੇ ਹੋਏ ਨੇ। ਉਹਨਾਂ ਨੂੰ ਕੋਈ ਨਜ਼ਰ ਨਹੀਂ ਆਇਆ ਕਿ ਭਾਈ ਜਿਹੜਾ ਇੱਕ ਇੰਨੇ ਪ੍ਰੋਸੈਸ 'ਚੋਂ ਨਿਕਲਿਆ ਸੀ, ਜਿਸ ਤੋਂ ਬਾਅਦ ਸਰਕੂਲਰ ਜਾਰੀ ਕੀਤਾ ਗਿਆ, ਉਹ ਕਿਵੇਂ ਉੱਚੀ ਜਾਤੀ ਵਾਲੀਆਂ ਨੇ ਜਿਨ੍ਹਾਂ ਨੇ ਫਿਰ ਮੋਦੀ ਔਰ ਅਮਿਤ ਸ਼ਾਹ ਦਾ ਪਿੱਟ ਸਿਆਪਾ ਸ਼ੁਰੂ ਕਰਤਾ ਔਰ ਵਾਰ ਦੀ ਧਮਕੀ ਦਿੱਤੀ ਕਿ ਜੀ ਅਸੀਂ ਬ੍ਰਾਹਮਣ ਨਿਕਲ ਆਏ ਹਾਂ ਬਾਹਰ, ਔਰ ਉਹ ਸਰਕਾਰ ਵੀ ਘਬਰਾਈ ਔਰ ਦੂਜਾ ਵੀ। ਸੋ ਇੱਕ ਪਾਸੇ ਤਾਂ ਇਹ ਵਰਤਾਰਾ ਚੱਲ ਰਿਹਾ, ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਪਾਕਿਸਤਾਨ ਦੇ ਨਾਲ ਇਹਨਾਂ ਨੇ ਫਾਲਸ ਫਲੈਗ ਆਪਰੇਸ਼ਨ ਕੀਤਾ 22 ਅਪ੍ਰੈਲ 2025 ਨੂੰ। ਇਹਨਾਂ ਨੇ ਸੋ ਕਾਲਡ ਆਪਰੇਸ਼ਨ ਸੰਦੂਰ ਦੇ ਥੱਲੇ 4 ਰੋਜ਼ਾ ਪੰਗਾ ਲਿਆ, ਜੁੱਤੀਆਂ ਵੀ ਖਾਧੀਆਂ। ਔਰ ਫਿਰ ਇਹ ਕਿਉਂਕਿ ਸਿੱਖਾਂ ਨੇ ਇਸ ਮਾਮਲੇ 'ਚ ਭਾਰਤ ਦਾ ਸਾਥ ਨਹੀਂ ਦਿੱਤਾ, ਜਾਂ ਨਿਊਟਰਲ ਹੋਏ ਜਾਂ ਪਾਕਿਸਤਾਨ ਦੇ ਨਾਲ ਹੋਏ, ਉੱਥੋਂ ਦੀ ਲੀਡਰਸ਼ਿਪ ਨੇ ਵੀ ਕਿਹਾ ਅਸੀਂ ਜੰਗ ਨਹੀਂ ਚਾਹੁੰਦੇ, ਇੱਧਰ ਸਾਡਾ ਕਰਤਾਰਪੁਰ ਹੈ, ਨਨਕਾਣਾ ਸਾਹਿਬ ਹੈ, ਇੱਧਰ ਸਾਡਾ ਦਰਬਾਰ ਸਾਹਿਬ ਹੈ। ਸੋ ਇਮੀਡੀਏਟਲੀ ਉਹਦਾ ਹਵਾਲਾ ਦੇ ਕੇ ਪਹਿਲਾਂ ਤਾਂ ਇਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ 'ਤੇ ਜੱਥਾ ਭੇਜਣ ਤੋਂ ਹੀ ਨਾ ਕਰਤੀ। ਉਹ ਜਦੋਂ ਦਬਾਅ ਜਿਹਾ ਬਣਿਆ, ਉਹਨਾਂ ਨੇ ਦੇਖਿਆ ਕਿ ਇੰਟਰਨੈਸ਼ਨਲੀ ਬਦਨਾਮੀ ਹੋ ਰਹੀ ਹੈ, ਮੌਕੇ ਜੇ ਤੇ ਜਾ ਕੇ ਉਹਦਾ ਪ੍ਰੋਸੀਜਰ ਬਦਲ ਕੇ ਜਿਹੜਾ ਉਹ ਭੇਜ ਦਿੱਤੇ। ਲੇਕਿਨ ਕਰਤਾਰਪੁਰ ਕੋਰੀਡੋਰ ਅਜੇ ਵੀ ਬੰਦ ਰੱਖਿਆ ਹੋਇਆ ਹੈ, ਜਦੋਂ ਕਿ ਕ੍ਰਿਕਟ ਮੈਚ ਵੀ ਪਾਕਿਸਤਾਨ ਦੇ ਨਾਲ ਖੇਡ ਲਿਆ, ਬਾਕੀ ਇਹਨਾਂ ਦਾ ਵਪਾਰ ਵੀ ਜਿਹੜਾ ਕਰਾਚੀ ਰਾਹੀਂ ਜਾਂ ਦੂਜੇ ਤੀਜੇ ਚੱਲ ਰਿਹਾ, ਇੱਧਰੋਂ ਵਾਹਗਾ ਬੰਦ ਹੈ, ਔਰ ਨਾਲ ਦੀ ਨਾਲ ਜਿਹੜਾ ਉਹ ਕਰਤਾਰਪੁਰ ਕੋਰੀਡੋਰ ਨੂੰ ਬੰਦ ਰੱਖਣਾ ਹੈ। ਇਹ ਦੱਸਦਾ ਹੈ ਕਿ ਭਾਈ ਇਹਨਾਂ ਦੇ ਲਈ, ਹਾਲਾਂਕਿ ਕਰਤਾਰਪੁਰ ਕੋਰੀਡੋਰ 'ਚ ਆਉਣ ਜਾਣ ਵਾਲਿਆਂ ਦੇ ਉੱਤੇ ਭਾਰਤ ਸਰਕਾਰ ਨੂੰ ਕੋਈ ਪੈਸਾ ਖਰਚ ਨਹੀਂ ਕਰਨਾ ਪੈਂਦਾ, ਕੋਈ ਉਹਦੇ 'ਤੇ ਹੈਲੀਕਾਪਟਰ ਲਿਫਟਿੰਗ ਨਹੀਂ ਹੈ ਕਿ ਬਈ ਕੋਈ ਉਹਨਾਂ ਨੇ ਕੁਛ ਨਹੀਂ ਹੈ। ਲੇਕਿਨ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਇਹ ਜਿਹੜਾ ਸਿੱਖਾਂ ਨੂੰ ਇਹ ਹੱਕ ਦੇ ਕੇ, ਉਦੋਂ ਤਾਂ 550 ਸਾਲਾ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਇਹਨਾਂ ਨੇ ਰੁਕਾਵਟਾਂ ਤਾਂ ਬੜੀਆਂ ਖੜੀਆਂ ਕੀਤੀਆਂ, ਪਰ ਉਹ ਬਾਬੇ ਦੀ ਕਿਰਪਾ ਸੀ ਕਿ ਬਈ ਇਹਨਾਂ ਦੀ ਮਜਬੂਰੀ ਬਣ ਗਈ। ਪਰ ਤੁਸੀਂ ਦੇਖੋਗੇ ਕਿ ਆਨੇ ਬਹਾਨੇ ਇਹ ਉਹਨੂੰ ਬੰਦ ਰੱਖਦੇ ਨੇ ਤਾਂ ਕਿ ਦੋਨਾਂ ਕੌਮਾਂ ਦੀ ਸਾਂਝ ਵੀ ਨਾ ਹੋਏ। ਔਰ ਅੱਜ ਜਦੋਂ ਮੈਂ ਖਬਰ ਦੇਖੀ ਕਿ ਵੀ ਹੁਣ ਚਾਈਨਾ ਇਸ ਵਾਰ ਪਾਰਲੀਮੈਂਟ ਦੀ ਕਾਰਵਾਈ ਇਸ ਲਈ ਨਹੀਂ ਚੱਲ ਸਕੀ ਕਿਉਂਕਿ ਰਾਹੁਲ ਗਾਂਧੀ ਨੇ ਜਨਰਲ ਨਰਵਾਣੇ ਜਿਹੜਾ 2020 ਦੇ ਵਿੱਚ ਫੌਜ ਦਾ ਮੁਖੀ ਸੀ, ਉਹਦੀ ਕਿਤਾਬ ਜਿਹੜੀ ਉਹਨੇ ਲਿਖੀ, ਜਿਹਦੀ ਕਾਪੀ ਤਾਂ ਆ ਗਈ, ਪਬਲਿਸ਼ਰਸ ਨੇ ਦੁਨੀਆ ਔਰ ਐਮਾਜ਼ੋਨ ਰਾਹੀਂ ਪਹਿਲਾਂ ਵਿਕੀ, ਲੇਕਿਨ ਇੰਡੀਆ ਨੇ ਕੋਈ ਕਲੀਅਰ ਨਹੀਂ ਸੀ, ਉੱਥੇ ਨਹੀਂ ਪਬਲਿਸ਼ ਹੋਣ ਦਿੱਤੀ। ਉਸ ਕਿਤਾਬ 'ਚ ਲਿਆਇਆ ਵੀ ਕਿਵੇਂ ਚਾਈਨਾ ਦੇ ਟੈਂਕ ਆਏ, ਔਰ ਮੈਂ ਕਾਲਾਂ ਕਰਦਾ ਰਿਹਾ ਕਿ ਭਾਈ ਆ ਗਏ ਨੇ, ਔਰ ਇਹ 2020 ਬਾਅਦ ਗਲਵਾਨ ਵੈਲੀ ਤੋਂ ਬਾਅਦ, ਔਰ ਨਾ ਮੈਨੂੰ ਰਾਜਨਾਥ ਸਿੰਘ ਨਾ ਐਸ ਜੈ ਸ਼ੰਕਰ, ਮੋਦੀ ਨੇ ਤਾਂ ਫੋਨ ਨਹੀਂ ਚੁੱਕਿਆ। 2 ਘੰਟੇ ਬਾਅਦ ਉਹਨਾਂ ਨੇ ਕਿਹਾ ਜੈਸਾ ਉਚਿਤ ਸਮਝੋ ਵੈਸਾ ਕਰੋ। ਹੁਣ ਇਹ ਇੰਨਾ ਵੱਡਾ ਇੰਕਸ਼ਾਫ ਹੈ, ਔਰ ਇਹ ਇਹਨਾਂ ਦਾ ਹੀ ਹਿੰਦੂ ਤਵੀਆਂ ਦਾ ਆਈਡੀਆਲੋਗ ਸੁਬਰਾਮਨਿਅਮ ਸਵਾਮੀ ਰਿਪੀਟਡਲੀ ਕਹਿੰਦਾ ਵੀ 4000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਟੈਰੀਟਰੀ ਜਿਹੜੀ ਹੈ ਉਹ ਬੇਸ਼ੱਕ ਪੈਂਗੋਂਗ ਸੋ ਲੇਕ 'ਤੇ ਹੋਏ, ਡੈਪਸੋਂਗ, ਡੈਮਚੌਕ, ਗਲਵਾਨ ਵੈਲੀ, ਲਦਾਖ, ਕਿ ਹਰ ਥਾਂ 'ਤੇ ਇਹਨਾਂ ਦੇ ਜਿਹੜੇ ਪੈਟਰੋਲਿੰਗ ਪੁਆਇੰਟ ਸੀ ਉਹਨਾਂ ਦੇ ਉੱਤੇ ਆ ਕੇ ਉਹ ਬਹਿ ਗਏ ਨੇ। ਹੁਣ ਇਸ ਸਭ ਦੇ ਬਾਵਜੂਦ ਚਾਈਨਾ ਦੇ ਨਾਲ ਵਪਾਰ ਵੀ ਹੁਣ ਪਿਛਲੇ ਦਿਨਾਂ 'ਚ ਸੀ ਕਿ $150 ਬਿਲੀਅਨ ਕਿ ਕਿੰਨੇ ਦਾ ਵਪਾਰ ਚੀਨ ਦੇ ਨਾਲ ਕੀਤਾ। ਪਰ ਤੁਸੀਂ ਇਹ ਦੇਖੋ ਕਿ ਵੀ ਸਾਡਾ ਕਰਤਾਰਪੁਰ ਜਾਂ ਨਨਕਾਣਾ ਸਾਹਿਬ ਜਾਂ ਦੂਜੇ ਤਾਂ ਰੀਅਲ
ਹਿਸਟੋਰੀਕਲ ਸਾਈਟ ਨੇ ਜਿੱਥੇ ਸਾਡੇ ਗੁਰੂ ਸਾਹਿਬਾਨ ਦੀ ਚਰਨ ਛੋਹ ਹੈ। ਬਿਲਕੁਲ। ਹੁਣ ਜਿਹੜੇ ਇਹਨਾਂ ਦੇ ਇਮੈਜਿਨਰੀ ਸਾਈਟ ਨੇ ਮਾਨਸਰੋਵਰ ਝੀਲ ਜਿਹੜੀ ਤਿੱਬਤ ਦੇ ਵਿੱਚ ਹੈ, ਕੈਲਾਸ਼ ਸ਼ਿਵ ਜੀ ਬੈਠੇ ਨੇ ਗਲ 'ਚ ਨਾਗ ਪਾ ਕੇ, ਨਾ ਕੋਈ ਹੁਣ ਇਤਿਹਾਸ ਹੈ ਪਰ ਇਹਨਾਂ ਨੇ ਉਹਨੂੰ ਜਿਹੜਾ ਬਣਾ ਲਿਆ ਕਿ ਜੇ ਜਦੋਂ ਅਡਵਾਨੀ ਪਹਿਲੀ ਗਵਰਨਮੈਂਟ ਵਾਜਪਾਈ ਦੀ ਬਣੀ ਸੀ ਉਦੋਂ ਅਡਵਾਨੀ ਨੇ ਔਰ ਸੁਬਰਾਮਨਿਅਮ ਸਵਾਮੀ ਨੇ ਵੀ ਉਹਦੇ 'ਚ ਕੀ ਰੋਲ ਪਲੇ ਕੀਤਾ, ਕਿਉਂਕਿ ਚਾਈਨੀਜ਼ ਡਾਇਲੈਕਟ ਮੈਂਡਰੀਨ ਵੀ ਬੋਲ ਲੈਂਦਾ ਹੈ, ਕਿ ਚਾਈਨਾ ਨੂੰ ਕਿਹਾ ਜੀ ਕਿ ਸਾਡੇ ਹਿੰਦੂ ਯਾਤਰੂਆਂ ਨੂੰ ਜਿਹੜਾ ਹੈ ਉਹ ਉਹਦੇ 'ਤੇ ਕੈਲਾਸ਼ ਪਰਬਤ ਔਰ ਮਾਨਸਰੋਵਰ ਜਿਹੜਾ ਉਹ ਜਾਣ ਦੀ ਆਗਿਆ ਦਿੱਤੀ ਜਾਏ, ਔਰ ਚਾਈਨਾ ਨੇ ਉਸ ਪੀਰੀਅਡ ਦੇ ਵਿੱਚ ਗਿਵਨ ਕੀਤਾ, ਕਿਉਂਕਿ ਆਲਰੇਡੀ ਇੰਡੀਆ ਨੇ ਜਿਹੜੀਆਂ ਸ਼ਰਤਾਂ ਮੰਨੀਆਂ ਤਿੱਬਤ ਨੂੰ ਵਾਜਪਾਈ ਦੇ ਵੇਲੇ ਹੀ ਪੱਕੇ ਤੌਰ ਤੇ ਇੰਡੀਆ ਨੇ ਮੰਨਿਆ ਕਿ ਜੀ ਅਸੀਂ ਜਿਹੜਾ ਉਸ ਨੂੰ ਚੀਨ ਦਾ ਹਿੱਸਾ ਮੰਨਦੇ ਹਾਂ, ਔਰ ਈਵਨ ਜਿਹੜਾ ਚਾਈਨਾ ਪਾਕਿਸਤਾਨ ਬਾਰਡਰ ਹੈ ਜਿਹੜਾ ਮੈਕਮੋਹਨ ਲਾਈਨ ਹੈ ਉਹਦੇ ਬਾਰੇ ਵੀ ਗੱਲਬਾਤ ਦੇ ਲਈ ਪੇਸ਼ਕਦਮੀ ਕੀਤੀ ਸੀ ਉਸ ਵੇਲੇ ਦੀ ਸਰਕਾਰ ਨੇ। ਸੋ ਇਹਦੇ ਥੱਲੇ ਚੀਨ ਨੂੰ ਵੀ ਲੱਗਾ ਵੀ ਕੋਈ ਗੱਲ ਨਹੀਂ ਹੈ, ਆਣਾ ਇਹ ਤਾਂ ਆਲਰੇਡੀ ਰੈਕਗਨਾਈਜ਼ ਇਹਨਾਂ ਨੇ ਕਿਹਾ, ਕਿਉਂਕਿ ਮਾਨਸਰੋਵਰ ਜਾਂ ਕੈਲਾਸ਼ ਤਿੱਬਤ ਦੇ ਵਿੱਚ ਹੈ, ਤਿੱਬਤ ਚੀਨ ਦਾ ਹਿੱਸਾ ਹੈ, ਕਿ ਵੀ ਇਹ ਠੀਕ ਹੈ, ਇਹਨਾਂ ਨੇ ਮੰਨ ਲਿਆ। ਔਰ ਉਸ ਪੀਰੀਅਡ ਤੋਂ ਲੱਖਾਂ ਡਾਲਰ ਖਰਚ ਕੇ 2 ਜਿਹੜੇ ਦਰੇ ਨੇ ਜਿਨ੍ਹਾਂ ਰਾਹੀਂ ਹਿੰਦੂ ਯਾਤਰੀ ਸਾਲਾਨਾ ਜਿਹੜੇ ਨੇ ਉਹ ਜਾਂਦੇ ਨੇ ਕੈਲਾਸ਼ ਮਾਨਸਰੋਵਰ ਦੀ ਯਾਤਰਾ ਲਈ। ਇੱਕ ਲਿਪੂਲੇਖ ਪਾਸ ਹੈ, ਉੱਤਰਾਖੰਡ ਰਾਹੀਂ ਹੈ ਰਸਤਾ, ਦੂਸਰਾ ਨਥੂਲਾ ਪਾਸ ਹੈ, ਪਾਸ ਦਰੇ ਨੂੰ ਕਹਿੰਦੇ ਨੇ, ਉਹ ਸਿੱਕਮ ਰਾਹੀਂ ਹੈ। ਹੁਣ ਜਦੋਂ ਇਹਨਾਂ ਦਾ ਇਹ ਟਕਰਾਅ ਹੋਇਆ ਉਦੋਂ ਬੰਦ ਹੋ ਗਈ ਕਿਉਂਕਿ ਚੀਨ ਨੇ ਬਲੌਕ ਕਰਤਾ। ਹੁਣ ਹਾਲਾਂਕਿ ਚੀਨ ਨੇ ਨਾ ਇਹਨਾਂ ਦੀ ਜ਼ਮੀਨ ਮੋੜੀ ਹੈ, ਨਾ ਇਹਨਾਂ ਦੇ ਨਾਲ ਕੋਈ ਇਹਨਾਂ ਨੂੰ ਕੰਸੈਸ਼ਨ ਦਿੱਤਾ, ਇਹਦੇ ਉਲਟ ਰਾਦਰ ਉਹ ਅਰੁਣਾਚਲ ਪ੍ਰਦੇਸ਼ ਦੇ ਉੱਤੇ ਆਪਣਾ ਦਾਅਵਾ ਠੋਕ ਰਹੇ ਨੇ। ਪਰ ਇੰਡੀਆ ਨੇ, ਔਰ ਇਹ ਪਾਰਲੀਮੈਂਟ ਦੇ ਵਿੱਚ ਉਹਨਾਂ ਦਾ ਮਿਨਿਸਟਰ ਇਹ ਜਿਹੜਾ ਉਹ ਜਾਣਕਾਰੀ ਦੇ ਰਿਹਾ, ਇੰਡੀਆ ਇਨ ਟਾਕਸ ਵਿਦ ਚਾਈਨਾ ਟੂ ਓਪਨ ਐਡੀਸ਼ਨਲ ਰਾਊਟ ਫॉर ਕੈਲਾਸ਼ ਮਾਨਸਰੋਵਰ ਯਾਤਰਾ। ਹੁਣ ਆਲਰੇਡੀ ਜਿਹੜੇ 2 ਰਾਊਟ ਨੇ ਨਥੂਲਾ ਪਾਸ ਔਰ ਲਿਪੂਲੇਖ ਪਾਸ, ਇਹ ਇਹਨਾਂ ਰਾਹੀਂ ਹਿੰਦੂ ਯਾਤਰੂ ਜਾ ਰਹੇ ਨੇ, ਪਰ ਉਹਨਾਂ ਨੇ ਕਿਹਾ ਜੀ ਇੰਡੀਆ ਜਿਹੜਾ ਹੈ ਉਹ ਚੀਨ ਦੇ ਨਾਲ ਇਹ ਗੱਲਬਾਤ ਕਰ ਰਿਹਾ ਕਿ ਇੱਕ ਐਡੀਸ਼ਨਲ ਰੂਟ ਵੀ ਖੋਲ੍ਹਿਆ ਜਾਏ ਕੈਲਾਸ਼ ਮਾਨਸਰੋਵਰ ਦੇ ਲਈ ਹਿਮਾਚਲ 'ਚੋਂ, ਜਿਹੜਾ ਸ਼ਿਪਕੀਲਾ ਪਾਸ ਹੈ ਦਰਾ ਹਿਮਾਚਲ ਦਾ ਜ਼ਾਹਰ ਹੈ ਰੋਹਤਾਂਗ ਪਾਸ ਤੋਂ ਕ੍ਰਾਸ ਕਰਕੇ, ਉਹਦੇ ਰਾਹੀਂ ਸਾਨੂੰ ਅਲਾਉ ਕੀਤਾ ਜਾਏ। ਔਰ ਇਹ ਉਹਨਾਂ ਨੇ ਕਿਹਾ ਜੀ ਅਸੀਂ ਇਸ ਦੇ ਉੱਤੇ ਗੱਲਬਾਤ ਕਰ ਰਹੇ ਹਾਂ। ਨਿਊ ਦਿੱਲੀ ਰਿਮੇਨਸ ਇਨ ਡਾਇਲੋਗ ਵਿਦ ਬੀਜਿੰਗ on facilitating improved access for Indian pilgrims even as the yatra has resumed through existing routes। ਇਧਰ ਕਰਤਾਰਪੁਰ ਕੋਰੀਡੋਰ ਬੰਦ ਕੀਤਾ ਜਿਹਦੇ ਪਾਕਿਸਤਾਨ ਦੇ ਨਾਲ ਬਾਕੀ ਸਾਰਾ ਕੁਝ ਨਾਰਮਲ ਵਾਂਗ ਡੀਲ ਕਰਨਾ ਚਾਹੁੰਦੇ ਨੇ। ਚੀਨ ਜਿਹਨੇ ਜ਼ਮੀਨ ਵੀ ਦੱਬੀ ਹੈ, ਜਿਹੜਾ ਹੁਣ ਵੀ ਅਰੁਣਾਚਲ ਵੀ ਰਹਿਣਾ ਚਾਹੁੰਦਾ, ਉਹਦੇ ਨਾਲ ਆਲਰੇਡੀ ਜਿਹੜੇ ਉੱਤਰਾਖੰਡ ਔਰ ਸਿੱਕਮ ਦੇ ਦੋਨੋਂ ਦਰੇ ਨੇ ਇਹਨਾਂ ਦੇ ਰਾਹੀਂ ਜਾ ਰਹੇ ਨੇ ਹਿੰਦੂ ਯਾਤਰੀ। ਮਾਨਸਰੋਵਰ ਯਾਤਰਾ ਦੇ ਉੱਤੇ ਕੋਈ ਪਾਬੰਦੀ ਨਹੀਂ ਚੀਨ ਦੇ। ਹੁਣ ਇਹ ਮੰਗ ਕਰ ਰਹੇ ਨੇ ਕਿ ਸ਼ਿਪਕੀਲਾ ਪਾਸ ਹਿਮਾਚਲ ਦਾ ਉਹਨੂੰ ਵੀ ਓਪਨ ਕੀਤਾ ਜਾਏ, ਔਰ ਉਹਦੇ 'ਚ ਉਹਨੇ ਕਿਹਾ ਕਿ ਵੀ ਇਹ ਜਿਹੜਾ ਅਸੀਂ ਕੈਲਾਸ਼ ਮਾਨਸਰੋਵਰ ਯਾਤਰਾ ਦੇ ਲਈ ਜਿਹੜੀ ਹੈ ਗਵਰਨਮੈਂਟ ਕੌਨਸਟੈਂਟਲੀ ਇੰਪਰੂਵ ਕੰਡੀਸ਼ਨਸ ਕਰਨਾ ਚਾਹੁੰਦੀ ਹੈ, ਔਰ ਅਸੀਂ ਜਿਹੜਾ ਆਲਟਰਨੇਟ ਰਾਊਟ ਦੇ ਲਈ ਕਿਹਾ ਚਾਈਨਾ ਨੂੰ। Chinese side had cited difficulties in opening additional routes। ਚਾਈਨਾ ਕਹਿੰਦਾ ਵੀ ਆਲਰੇਡੀ 2 ਰੂਟ ਅਸੀਂ ਖੋਲ੍ਹੇ ਨੇ, ਉਹਨਾਂ ਰਾਹੀਂ ਤੁਹਾਡੇ ਆ ਰਹੇ ਨੇ, ਔਰ ਜਿਹੜੀ ਪਰ ਉਹ ਕਹਿੰਦਾ ਜੀ ਅਸੀਂ ਗਵਰਨਮੈਂਟ ਜਿਹੜੀ ਅਸੀਂ ਐਨਗੇਜਡ ਹੈ ਚਾਈਨਾ ਦੇ ਨਾਲ, ਔਰ ਉਹਦੇ 'ਚ ਉਹਨਾਂ ਨੇ ਕਿਹਾ ਜੀ ਅਸੀਂ ਯਾਤਰੀਆਂ ਨੂੰ ਜਿਹੜੀ ਹੈ ਇਨਕਲੂਡ ਟਰਾਂਸਪੋਰਟੇਸ਼ਨ ਦਿੰਦੇ ਹਾਂ, ਅਕੋਮੋਡੇਸ਼ਨ ਦਿੰਦੇ ਹਾਂ, ਫੂਡ, ਮੈਡੀਕਲ ਟੈਸਟ, ਗਾਈਡਸ। ਮਿਨਿਸਟਰੀ ਆਲਸੋ ਕੋਆਰਡੀਨੇਟਸ ਕਲੋਜ਼ਲੀ ਵਿਦ ਚਾਈਨੀਜ਼ ਅਥਾਰਟੀਜ਼ and various agencies to ensure the smooth conduct of the pilgrimage। ਅਸੀਂ ਸਾਰੀਆਂ ਏਜੰਸੀਆਂ ਨੂੰ ਸੇਫਟੀ ਮੇਜਰਸ ਦੇ ਤੌਰ ਦੇ ਉੱਤੇ ਅਸੀਂ 에ਅਰਲਿਫਟ ਵੀ ਪਿਲਗ੍ਰਿਮਸ ਨੂੰ ਕਰਦੇ ਹਾਂ ਬਾਈ ਹੈਲੀਕਾਪਟਰ, ਜੇ ਕੋਈ ਐਮਰਜੈਂਸੀ ਔਰ ਦੂਸਰਾ ਹੁੰਦਾ ਅਸੀਂ ਹੈਲੀਕਾਪਟਰ ਸਰਵਿਸ ਵੀ ਪ੍ਰੋਵਾਈਡ ਕਰ ਰਹੇ ਹਾਂ। ਔਰ ਫਿਰ ਉਹ ਕਹਿੰਦਾ ਜੀ ਕੈਲਾਸ਼ ਮਾਨਸਰੋਵਰ ਯਾਤਰਾ ਜਿਹੜੀ ਹੈ ਇਹ ਸਪਿਰਿਚੁਅਲੀ ਬੜੀ ਸਿਗਨੀਫਿਕੈਂਟ ਪਿਲਗ੍ਰਿਮੇਜ ਹੈ ਹਿੰਦੂਆਂ ਦੇ ਲਈ, ਔਰ ਇਸ ਦੇ ਲਈ ਭਾਵੇਂ ਕੋਵਿਡ-19 ਦੇ ਦੌਰਾਨ ਡਿਸਰਪਸ਼ਨ ਹੋਈ ਜਾਂ ਬਾਰਡਰ ਰਿਲੇਟਡ ਰੈਸਟ੍ਰਿਕਸ਼ਨ ਰਹੀਆਂ, ਪਰ ਇਹ ਬੜੀ ਸਮੂਥ ਚੱਲ ਰਹੀ ਹੈ। ਔਰ ਅਸੀਂ ਨਾਲ ਦੀ ਨਾਲ ਇਹ ਮੰਗ ਕਰ ਰਹੇ ਹਾਂ ਚਾਈਨਾ ਤੋਂ ਕਿ ਹਿਮਾਚਲ ਦੇ ਉਸ ਦਰੇ ਨੂੰ ਵੀ ਖੋਲ੍ਹਿਆ ਜਾਏ। ਹੁਣ ਇਹ ਹਿੰਦੂ ਰਾਸ਼ਟਰ ਨਹੀਂ ਤਾਂ ਹੋਰ ਕੀ ਹੈ। ਇੱਕ ਪਾਸੇ ਸਮੂਥ ਜਿੱਥੇ ਸਵੇਰੇ ਜਾ ਕੇ ਸ਼ਾਮ ਨੂੰ ਵਾਪਸ ਆ ਜਾਣਾ, ਉਹ ਖਤਰਾ ਬਣ ਗਿਆ ਉਹਨਾਂ ਦੀ ਸਿਕਿਉਰਿਟੀ ਲਈ। ਇੱਧਰ ਲੱਖਾਂ ਡਾਲਰ ਖਰਚ ਕੇ, ਕਿਉਂਕਿ ਉਹ ਬੜਾ
ਦਰੇ ਬੜੇ ਖਤਰਨਾਕ ਨੇ, ਉੱਥੇ ਹੈਲੀਕਾਪਟਰ ਵੀ ਰੱਖੇ ਨੇ, ਲੱਖਾਂ ਡਾਲਰਾਂ ਦੀ ਸਿਕਿਉਰਿਟੀ ਵੀ, ਤੇ ਉਹ 2 ਦਰਿਆਂ ਤੋਂ ਰਾਹੀਂ ਜਾ ਰਹੇ ਨੇ ਜਿਹੜੇ ਕੈਲਾਸ਼ ਮਾਨਸਰੋਵਰ ਹੁਣ ਹਿਮਾਚਲ ਦਾ ਵੀ ਖੁਲਾਉਣਾ ਚਾਹੁੰਦੇ ਨੇ। ਲੇਕਿਨ ਜੇ ਸਿੱਖਾਂ ਦੀ ਗੱਲ ਹੈ, ਔਰ ਇਹ ਜਿਹੜਾ ਮਾਈਥੋਲੋਜੀਕਲ ਸਾਈਟ ਨੇ, ਉੱਥੇ ਕੋਈ ਜਿਹੜਾ ਹੈ ਉਹ ਇਹਨਾਂ ਦਾ ਕੋਈ ਹਿਸਟਰੀ ਉਹਦੇ ਨਾਲ ਜੁੜੀ ਹੋਈ ਨਹੀਂ ਹੈ। ਮਾਈਥੋਲੋਜੀ ਦਾ ਰਿਹਾ ਮਾਨਸਰੋਵਰ ਦੇ ਹੰਸ ਤੇ ਦੂਜਾ ਫਲਾਣਾ ਤੇ ਸ਼ਿਵ ਜੀ ਜਿਹੜੀ ਹੈ ਉਹ ਧੂਣੀ ਸ਼ਿਵਾ ਨੇ ਕੈਲਾਸ਼ ਤੇ ਲਗਾਈ, ਗਲੇ ਦੇ ਵਿੱਚ ਨਾਗ ਲਟਕੇ, ਤੁਸੀਂ ਪੜ੍ਹੀ ਜਾਓ ਜੀ, ਜ਼ਹਿਰ ਵੀ ਪੀ ਗਿਆ ਸ਼ਿਵ ਜੀ, ਸਾਗਰ ਮੰਥਨ ਹੋਇਆ, ਉਹ ਸਾਰਾ। ਲੇਕਿਨ ਇਹ ਹੈ ਜਿਨ੍ਹਾਂ ਦੇ ਮੁਲਕ ਹੁੰਦੇ ਨੇ ਉਹ ਹੀ ਉਹਨਾਂ ਦਾ ਹੀ ਧਰਮ ਪ੍ਰਫੁੱਲਤ ਹੁੰਦਾ ਹੈ, ਉਹਨਾਂ ਦਾ ਹੀ ਜਿਹੜਾ ਮਿਥਿਹਾਸ ਹੈ ਉਹ ਇਤਿਹਾਸ ਬਣ ਜਾਂਦਾ ਹੈ। ਤੇ ਗੁਲਾਮ ਕੌਮਾਂ ਦਾ ਇਤਿਹਾਸ ਵੀ ਜਿਹੜਾ ਹੈ ਉਹ ਕੋਈ ਮਾਨੇ ਨਹੀਂ ਰੱਖਦਾ, ਉਹ ਘੱਟੇ 'ਚ ਰੋੜਿਆ ਜਾਂਦਾ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥਲੇ ਬ੍ਰੇਕ ਵੀ ਔਰ ਸੋ ਤੋਂ ਸਾਨੂੰ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।